ਮਕਬੂਜ਼ਾ ਕਸ਼ਮੀਰ ਦੀ ਆਜ਼ਾਦੀ ਤੇ ਆਪਣੇ ਹੱਕਾਂ ਦੀ ਜੰਗ ਲੜਨ ਵਾਲੇ ਮੁਜਾਹਿਦ ਯਾਸੀਨ ਮਲਿਕ ਹੋਰੀ ਭਾਰਤ ਦੀ ਇੰਤਹਾ ਪਸੰਦ ਸਰਕਾਰ ਦੇ ਜ਼ੁਲਮਾਂ ਦੇ ਸਾਹਮਣੇ ਡਟ ਕੇ ਖਲੋਤੇ ਹੋਏ ਨੇ। ਕੱਲ 5 ਮਈ ਨੂੰ ਯਾਸੀਨ ਮਲਿਕ ਨੂੰ ਆਜ਼ਾਦੀ ਲਈ ਆਵਾਜ਼ ਚੁੱਕਣ ਦੇ ਜੁਰਮ 'ਚ ਸਜ਼ਾ ਸੁਣਾਈ ਜਾਵੇਗੀ। ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦੀ ਦਾਅਵੇਦਾਰ ਰਿਆਸਤ ਵੱਲੋਂ ਅਜਿਹਾ ਅਮਲ ਉਹਦੇ ਮੂੰਹ ਤੇ ਕਾਲਕ ਹੋਣ ਦੇ ਨਾਲ ਆਲਮੀ ਤਾਕਤਾਂ ਤੋਂ ਵੀ ਸਵਾਲ ਕਰ ਰਿਹਾ ਹੈ ਕਿ ਉਹ ਜ਼ੁਲਮ ਦੀ ਇਸ ਹਨੇਰੀ ਉੱਤੇ ਕਿਉਂ ਚੁੱਪ ਨੇ। ਯਾਸੀਨ ਮਲਿਕ ਨੇ ਹਿੰਦੁਸਤਾਨੀ ਜ਼ੁਲਮ ਦੇ ਸਾਹਮਣੇ ਖਲੋ ਕੇ ਆਪਣੇ ਅੱਖਾਂ ਦਾ ਝੰਡਾ ਚੁੱਕ ਕੇ ਦੱਸਿਆ ਹੈ ਕਿ ਜ਼ਿੰਦਾ ਕੌਮਾਂ ਦੇ ਪੁੱਤਰ ਕਿਸੇ ਵੀ ਕੁਰਬਾਨੀ ਤੋਂ ਗੁਰੇਜ਼ ਨਹੀਂ ਕਰਦੇ। ਇਹਨਾਂ ਨੂੰ ਆਪਣੀ ਆਜ਼ਾਦੀ ਲਈ ਸਿਰ ਵੀ ਦੇਣਾ ਪਵੇ ਤੇ ਮੱਥੇ ਉੱਤੇ ਵੱਟ ਨਹੀਂ ਪੈਂਦਾ। ਅਸੀਂ ਯਾਸੀਨ ਮਲਿਕ ਦੀ ਉਸ ਸੋਚ ਦੇ ਨਾਲ ਖਲੋਤੇ ਹਾਂ ਜਿਹਨੂੰ ਕੋਈ ਜ਼ੁਲਮ ਜਾਂ ਜ਼ਬਰ ਮੁਕਾ ਨਹੀਂ ਸਕਦਾ। ਅੱਜ ਆਜ਼ਾਦੀ ਦੀ ਤਾਰੀਖ ਦਾ ਦੀਵਾ ਬੁਝਾਉਣ ਵਾਲੀਆਂ ਭਾਰਤੀ ਕੋਸ਼ਿਸ਼ਾਂ ਦੀ ਹਾਰ ਤੇ ਯਾਸੀਨ ਮਲਿਕ ਦੇ ਮੁਜਾਹਿਦਾਂ ਦੀ ਜਿੱਤ ਹੋ ਰਹੀ ਹੈ। ਯਾਸੀਨ ਮਲਿਕ ਦਾ ਜਿਹੜਾ ਫੈਸਲਾ ਹੈ ਜੋ ਵੀ ਆਵੇ ਉਹ ਇਨਸਾਨੀ ਹੱਕਾਂ ਨਾਲ ਇੱਕ ਜ਼ਿਆਦਤੀ ਹੈ, ਇਨਸਾਨੀਅਤ ਨਾਲ ਜ਼ਿਆਦਤੀ ਹੈ। ਮੇਰਾ ਖਿਆਲ ਹੈ ਕਿ ਯਾਸੀਨ ਮਲਿਕ ਜਿਹੜੇ ਹਨ ਉਹ ਬਹੁਤ ਵੱਡੇ ਕਸ਼ਮੀਰੀ ਲੀਡਰ ਹਨ ਔਰ ਉਹਨਾਂ ਨੇ ਹਮੇਸ਼ਾ ਜਿਹੜੀ ਹੈ ਉਹ ਇਨਸਾਨੀ ਹੱਕਾਂ ਦੀ ਗੱਲ ਕੀਤੀ ਹੈ, ਕਸ਼ਮੀਰੀਆਂ ਦੀ ਖੁਦਰਾਤੀਅਤ ਦੀ ਗੱਲ ਕੀਤੀ ਹੈ, ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕੀਤੀ ਹੈ। ਇਹ ਇਜ਼ਹਾਰੇ ਰਾਏ ਦੀ ਕੋਈ ਪਾਬੰਦੀ ਨਹੀਂ ਹੈ। ਪੂਰੀ ਦੁਨੀਆ ਦੇ ਵਿੱਚ ਖਾਸ ਤੌਰ 'ਤੇ ਜਿਸ ਵੇਲੇ ਤੁਸੀਂ ਹਿੰਦੁਸਤਾਨ ਨੂੰ ਇੱਕ ਡੈਮੋਕ੍ਰੈਟਿਕ ਕੰਟਰੀ ਕਹਿੰਦੇ ਹੋ, ਇੱਕ ਕਹਿੰਦੇ ਹੋ ਕਿ ਦੁਨੀਆ ਦੀ ਸਾਰਿਆਂ ਤੋਂ ਵੱਡੀ ਡੈਮੋਕ੍ਰੈਟਿਕ ਕੰਟਰੀ ਹੈ, ਫਿਰ ਉਸ ਰਿਆਸਤ ਨੂੰ ਇਹ ਵੀ ਬਰਦਾਸ਼ਤ ਕਰਨ ਦਾ ਹੌਸਲਾ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਹੀ ਇੱਕ ਬੱਚੇ ਨੇ ਆਪਣੇ ਇਜ਼ਹਾਰੇ ਰਾਏ ਦੀ ਗੱਲ ਕੀਤੀ ਹੈ, ਕਸ਼ਮੀਰ ਦੀ ਖੁਦ ਇਰਾਦੀਅਤ ਦੀ ਗੱਲ ਕੀਤੀ ਹੈ, ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕੀਤੀ ਹੈ, ਕਸ਼ਮੀਰੀ ਤਹਿਰੀਕ ਦੀ ਗੱਲ ਕੀਤੀ ਹੈ। ਅਤੇ ਇਹ ਕੋਈ ਦਹਿਸ਼ਤਗਰਦਾਨਾ ਰਵੱਈਆ ਨਹੀਂ ਹੈ, ਇਹ ਕੋਈ ਦਹਿਸ਼ਤਗਰਦੀ ਨਹੀਂ ਹੈ। ਸੋ ਸਾਨੂੰ ਹਮੇਸ਼ਾ ਤੋਂ ਉਹਨਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਸਜ਼ਾ ਨਹੀਂ ਦੇਣੀ ਚਾਹੀਦੀ ਹੈ। ਯਾਸੀਨ ਮਲਿਕ ਦੀ ਗੈਰ ਕਾਨੂੰਨੀ ਕੈਦ ਤੇ ਉਹਨਾਂ ਦੀ ਪੁਰਅਮਨ ਸਿਆਸੀ ਜਿੱਦੋਜਹਿਦ ਨੂੰ ਅਤਗਰਦੀ ਨਾਲ ਜੋੜਨ ਦੀਆਂ ਸਾਜ਼ਿਸ਼ਾਂ ਕਰਨ ਵਾਲੀ ਭਾਰਤੀ ਸਰਕਾਰ ਕਦੀ ਵੀ ਆਜ਼ਾਦੀ ਦੀ ਇਸ ਤਹਿਰੀਕ ਨੂੰ ਰੋਕ ਨਹੀਂ ਸਕਦੀ। ਕਸ਼ਮੀਰ ਹਰ ਪੰਜਾਬੀ ਦੀ ਜਾਨ ਤੇ ਕਸ਼ਮੀਰੀਆਂ ਨਾਲ ਉਹਦੇ ਦੁੱਖ ਸੁੱਖ ਦੀ ਸਾਂਝ ਹੈ। ਯਾਸੀਨ ਮਲਿਕ ਸਣੇ ਹਰ ਉਸ ਕਸ਼ਮੀਰੀ ਮੁਜਾਹਿਦ ਨਾਲ ਸਾਡਾ ਦਿਲ ਧੜਕਦਾ ਹੈ ਜਿਹੜਾ ਆਪਣੀ ਆਜ਼ਾਦੀ ਲਈ ਖਲੋਂਦਾ ਹੈ। ਹਿੰਦੁਸਤਾਨ ਦੀ ਜ਼ਾਲਮ ਸਰਕਾਰ ਵੱਲੋਂ ਉਹਨਾਂ ਨੂੰ ਸਜ਼ਾ ਦੀ ਗੱਲ ਅਮਨ ਦੇ ਮੂੰਹ 'ਤੇ ਤਮਾਚਾ ਹੈ। ਅਸੀਂ ਇਸ ਸਫਾਕ ਤੇ ਜ਼ਾਲਮਾਨਾ ਇਕਦਾਮ ਦੀ ਨਿੰਦਿਆ ਕਰਨ ਦੇ ਨਾਲ ਆਪਣੀ ਹਕੂਮਤ ਸਣੇ ਸਭੇ ਸਿਆਸੀ ਜਮਾਤਾਂ ਨੂੰ ਆਖਾਂਗੇ ਕਿ ਕਸ਼ਮੀਰੀਆਂ ਦੀ ਹੱਕ ਲਈ ਖਲੋਵੋ ਤੇ ਆਲਮੀ ਪੱਧਰ ਉੱਤੇ ਗੱਲ ਕਰੋ। ਜੇ ਤੁਸੀਂ ਚੁੱਪ ਰਹੋਗੇ ਤਾਂ ਫਿਰ ਯਾਦ ਰੱਖਣਾ ਕਸ਼ਮੀਰੀਆਂ ਉੱਤੇ ਜ਼ੁਲਮ ਕਰਨ ਵਾਲੇ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ। ਪਾਕਿਸਤਾਨੀ ਕੌਮ ਨੂੰ ਬੇਨਤੀ ਹੈ ਮੇਰੀ ਕਿ ਉਹ ਸਾਰੇ ਕਸ਼ਮੀਰੀ ਜਿਹੜੀ ਕਸ਼ਮੀਰੀਆਂ ਵਾਸਤੇ ਇੱਕ ਮੁੱਠ ਹੋ ਜਾਣ। ਅੱਜ ਇੱਕ ਵੇਲਾ ਹੈ ਸਾਡੇ ਕੋਲੋਂ ਕਿ ਕਸ਼ਮੀਰ ਦੀ ਤਹਿਰੀਕ ਜਿਹੜੀ ਹੈ ਉਹ ਬਹੁਤ ਸਾਰੀਆਂ ਸਾਡੀਆਂ ਮਾਵਾਂ ਨੇ, ਸਾਡੀਆਂ ਭੈਣਾਂ ਨੇ ਉੱਥੇ ਪੱਤ ਗਵਾਈ ਹੈ, ਬਹੁਤ ਸਾਰੀਆਂ ਸਾਡੇ ਨੌਜਵਾਨ ਨੇ ਉਹ ਸ਼ਹੀਦ ਹੋਏ ਨੇ, ਬਹੁਤ ਸਾਰੇ ਸਾਡੇ ਐਸੇ ਨੌਜਵਾਨ ਨੇ ਜਿਹੜੇ ਕਿ ਹਿੰਦੁਸਤਾਨੀ ਫੌਜ ਦਾ ਸ਼ਿਕਾਰ ਹੋਏ ਨੇ ਕਿ ਉਹਨਾਂ ਦੇ ਜਿਸਮਾਂ ਦੇ ਕਈ ਹਿੱਸੇ ਜਿਹੜੇ ਨੇ ਉਹ ਗਵਾ ਚੁੱਕੇ ਨੇ, ਉਹ ਸ਼ਹੀਦ ਕਰਵਾ ਚੁੱਕੇ ਨੇ। ਕਈਆਂ ਨੇ ਆਪਣੀਆਂ ਅੱਖਾਂ ਜਿਹੜੀਆਂ ਨੇ ਉਹ ਜਿਹੜੀ ਇਹਨਾਂ ਦੀ ਬੈਲਟ ਗਨ ਦਾ ਸਾਹਮਣਾ ਕਰਦਿਆਂ ਹੋਇਆਂ ਆਪਣੀਆਂ ਅੱਖਾਂ ਗਵਾ ਲਈਆਂ। ਬਹੁਤ ਸਾਰੇ ਐਸੇ ਨੇ ਜਿਹੜੇ ਕਿ ਆਪਣੇ ਇਹਨਾਂ ਦੀਆਂ ਜੇਲ੍ਹਾਂ ਦੇ ਵਿੱਚ ਨੇ, ਖਾਸ ਤੌਰ 'ਤੇ ਤਿਹਾੜ ਜੇਲ੍ਹ ਦੇ ਵਿੱਚ ਕਸ਼ਮੀਰੀਆਂ ਦੀ ਇੱਕ ਬਹੁਤ ਵੱਡੀ ਤਾਦਾਦ ਜਿਹੜੀ ਹੈ ਉਹ ਉੱਥੇ ਕਈ ਸਾਲਾਂ ਤੋਂ ਉੱਥੇ ਹਨ ਔਰ ਉਹਨਾਂ ਦੇ ਮਾਂ-ਪਿਓ ਜਿਹੜੀ ਹੈ ਆਸ ਵੀ ਛੱਡ ਚੁੱਕੇ ਹਨ। ਅੱਜ ਇੱਕ ਮੌਕਾ ਹੈ ਪਾਕਿਸਤਾਨ ਦੇ ਹਰ ਨੌਜਵਾਨ ਲਈ ਮੇਰੀ ਬੇਨਤੀ ਹੈ, ਹਰ ਪਾਕਿਸਤਾਨੀ ਵਾਸਤੇ ਮੇਰੀ ਬੇਨਤੀ ਹੈ ਕਿ ਉਹ ਇਸ ਮੌਕੇ ਦੇ ਉੱਤੇ ਇੱਕ ਮੁੱਠ ਹੋ ਜਾਣ ਤਾਂ ਕਿ ਅਸੀਂ ਬਿਹਤਰ ਤੌਰ 'ਤੇ ਦੁਨੀਆ ਨੂੰ ਦੱਸ ਸਕੀਏ ਕਿ ਕਸ਼ਮੀਰੀ ਜਿਹੜੇ ਹਨ ਉਹਨਾਂ ਦੇ ਦਿਲ ਤੇ ਪਾਕਿਸਤਾਨੀਆਂ ਦੇ ਦਿਲ ਇੱਕੋ ਤਰ੍ਹਾਂ ਦੇ ਹਨ। ਮਕਬੂਲ ਬੱਟ ਸ਼ਹੀਦ ਦੀ ਧਰਤੀ ਉੱਤੇ ਜੰਮਣ ਵਾਲੇ ਕਸ਼ਮੀਰੀ ਨਾ ਤੇ ਪੈਲਟ ਗਨਾਂ ਦੀ ਗੋਲੀਆਂ ਤੋਂ ਡਰਦੇ ਨੇ ਤੇ ਨਾ ਹੀ ਕਤਲਗਾਹਾਂ ਤੇ ਫਾਹੇ ਲੱਗਣ ਤੋਂ ਖੌਫਜ਼ਦਾ ਨੇ। ਯਾਸੀਨ ਮਲਿਕ ਜਿਹੇ ਅਜ਼ੀਮ ਮੁਜਾਹਿਦਾਂ ਦਾ ਹੌਸਲਾ ਤੇ ਹਿੰਮਤ ਹਮੇਸ਼ਾ ਜ਼ੁਲਮਾਂ ਦੇ ਸਾਹਮਣੇ ਆਜ਼ਾਦੀ ਦਾ ਇਸ਼ਤਿਹਾਰਾ ਬਣ ਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਰੋਸ਼ਨ ਤੇ ਆਜ਼ਾਦ ਮੁਆਸ਼ਰੇ ਦਾ ਹਵਾਲਾ ਦਿੰਦੇ ਨੇ।